ਕੀ ਬਿਹਤਰ ਜ਼ਿੰਦਗੀ ਦੇ ਵਾਸਤੇ, ਬਿਹਤਰ ਮੁਸਤਕਬਲ ਦੇ ਵਾਸਤੇ ਬੰਦੇ ਨੂੰ ਕੋਸ਼ਿਸ਼ ਨਹੀਂ ਕਰਨੀ ਚਾਹੀਦੀ? ਹਜ਼ੂਰ ਬੁੱਲੇ ਸ਼ਾਹ ਵੀ ਫਰਮਾਉਂਦੇ ਨੇ, ਉੱਠ ਜਾਗ ਕੁਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ। ਇੱਕ ਰੋਜ਼ ਜਹਾਨੋਂ ਜਾਣਾ ਹੈ, ਜਾ ਕਵਰੇ ਵਿੱਚ ਸਮਾਣਾ ਹੈ, ਤੇਰਾ ਗੋਸ਼ਤ ਕੀੜਿਆਂ ਖਾਣਾ ਹੈ, ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾਗ ਕੁਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ। ਆਪਣੇ ਬਿਹਤਰ ਮੁਸਤਕਬਲ ਦੇ ਵਾਸਤੇ ਕਿਸੇ ਦਾ ਮੁਸਤਕਬਲ ਬਰਬਾਦ ਕਰਨ ਦਾ ਸਾਨੂੰ ਕੋਈ ਹੱਕ ਨਹੀਂ। ਚੀਸਤ ਦੁਨੀਆ ਅਜ਼ ਖੁਦਾ ਗਾਫਿਲ ਬੁਦਨ, ਨੇ ਕੁਮਾਸ਼ੋ ਨੁਕਰਾਓ ਫਰਜ਼ੰਦੋ ਜ਼ਨ। ਬਿਹਤਰ ਜ਼ਿੰਦਗੀ ਦੇ ਵਾਸਤੇ ਇੰਤਹਾਈ ਕੋਸ਼ਿਸ਼ ਤੇ ਮਿਹਨਤ ਕਰਨੀ ਚਾਹੀਦੀ ਹੈ, ਮਗਰ ਹਲਾਲ ਤਰੀਕਿਆਂ ਦੇ ਨਾਲ। ਇੱਕ ਦਿਨ ਤੈਨੂੰ ਸੁਪਨਾ ਥੀਸਨ ਗਲੀਆਂ ਬਾਬਲ ਵਾਲੀਆਂ ਵੋ, ਉੱਡ ਗਏ ਭੌਰ ਫੁੱਲਾਂ ਦੇ ਕੋਲੋਂ ਸਨ ਪੱਤਰਾਂ ਸਨ ਡਾਲੀਆਂ ਵੋ। ਸੂਫੀਆ ਮੌਤ ਤੋਂ ਨਹੀਂ ਡਰਾਉਂਦੇ, ਮੌਤ ਸਿਰਫ ਯਾਦ ਕਰਾਉਂਦੇ ਨੇ। ਇਨਸਾਨ ਨੂੰ ਇਸ ਦੁਨੀਆ ਦੇ ਵਿੱਚ ਇਸ ਤਰ੍ਹਾਂ ਰਹਿਣਾ ਚਾਹੀਦਾ ਜਿਸ ਤਰ੍ਹਾਂ ਇੱਕ ਝੀਲ ਦੇ ਵਿੱਚ ਕਸ਼ਤੀ। ਮਾੜਿਆਂ ਦਾ ਹੱਕ ਖੋਹ ਕੇ ਤੇ ਜਾਇਜ਼ ਨਾਜਾਇਜ਼ ਤਰੀਕੇ ਦੇ ਨਾਲ ਕਾਲਾ ਧਨ ਇਕੱਠਾ ਕਰਨ ਵਾਲੇ ਕਰਪਟ ਲੋਕ ਜਿਹੜੇ ਨੇ, ਉਹ ਇੱਕ ਦਿਨ ਪਛਤਾਣਗੇ ਇਸ ਦੁਨੀਆ ਦੇ ਵਿੱਚ ਵੀ, ਤੇ ਅੱਲਾਹ ਪਾਕ ਦੇ ਹਜ਼ੂਰ ਤੇ ਫਿਰ ਸ਼ਰਮਸਾਰ ਹੋਣਾ ਹੀ ਪੈਣਾ। ਇਹ ਮਾਲੋ ਦੌਲਤ ਦੁਨੀਆ, ये रिश्ता पैवंद बुताने वहमो गुमा, ला इलाहा इल्लल्लाह। भीख फकीरी सीखनी पनहारी से सीख, बात करे सखियों से ध्यान गागर के बीच। माली दा कम पानी लाना ते भर भर मशकां पावे, ते मालक दा कम फल फुल लाना, लावे या ना लावे। तवक्कल का ये मतलब है कि खंजर तेज रख अपना, नतीजा उसकी तेजी का मुकद्दर के हवाले कर। उस टोरिया जंगल बेले नूं ओ हबल वरीदों नेड़े सी, एक पौने वाले पाइयां सन मैनू पुठियां दसां, की दसां। बिस्मिल्लाहिर्रहमानिर्रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब न कोई। प्यारे वेखन वालिओ, पंजाबी माँ बोली दे जुबानों अदब ते सकाफत दे फरोग ते वधावे ते चढ़तल लई शुरू कीते जान वाले तुहाडे अपने YouTube चैनल मेला TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ, ਆਪਣੇ ਯਾਰਾਂ ਬੇਲੀਆਂ ਮਿੱਤਰਾਂ ਦੇ ਵਿੱਚ ਸ਼ੇਅਰ ਵੀ ਇਹਨੂੰ ਕਰਿਆ ਕਰੋ, ਸਾਡੇ ਵਲੌਗਸ ਨੂੰ ਲਾਈਕ ਵੀ ਕਰਿਆ ਕਰੋ, ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬੱਬ ਹੁੰਦੇ ਨੇ। ਤੇ ਨਾਲੇ ਮਿੱਤਰੋ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੁਫ਼ਤਗੂ ਨੂੰ ਮਜ਼ੀਦ ਸਵਾਰਨ, ਸ਼ਿੰਗਾਰਨ ਤੇ ਨਿਖਾਰਨ ਦਾ ਆਰ ਤੇ ਯਤਨ ਵੀ ਕਰਦੇ ਹੀ ਰਹਿੰਦੇ ਆ। ਸਾਹਿਬੋ, ਆਪਣੇ ਅੱਜ ਦੇ ਵਲੌਗ ਦੇ ਵਿੱਚ ਤੁਹਾਡੇ ਨਾਲ ਕੁਝ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ। ਪਿਆਰਿਓ, ਜਿਹੜੇ ਤੁਸੀਂ ਕਮੈਂਟਸ ਭਿਜਵਾਉਂਦੇ ਹੋ, ਜਿਹੜੇ ਆਪਣੇ ਬਰਕੀ ਮਰਾਸਲਾਤ ਸਾਡੇ ਵੱਲ ਟੋਰਦੇ ਹੋ, ਉਹ ਮਾਂ ਬੋਲੀ ਦੀ ਮੁਹੱਬਤ ਦੇ ਵਿੱਚ ਪਰੁੱਚੇ ਹੁੰਦੇ ਨੇ। ਉਹਨਾਂ ਤੋਂ ਇਹ ਜਾਪਦਾ ਹੈ ਕਿ ਦੇਸ਼ ਪੰਜਾਬ ਦੇ ਹਰ ਵਾਸੀ ਨੂੰ ਆਪਣੀ ਜ਼ੁਬਾਨ ਦੇ ਨਾਲ ਅਟੂਟ ਇਸ਼ਕ ਹੈ। ਤੁਹਾਡੇ ਮਰਾਸਲਾਤ, ਤੁਹਾਡੇ ਕਮੈਂਟਸ
ਤੁਹਾਡੇ ਮੈਸੇजेस ਜਿਹੜੇ ਨੇ ਉਹ ਤੇ ਪਿਆਰਿਓ ਸਾਡੇ ਵਾਸਤੇ ਸੁੱਖ ਸਨਿਓੜੇ ਹੁੰਦੇ ਨੇ, ਬੜਾ ਜੀ ਨਿਹਾਲ ਹੋ ਜਾਂਦਾ ਹੈ। ਵਿੱਚ ਤੁਸੀਂ ਸਵਾਲਾਤ ਵੀ ਭਿਜਵਾਉਂਦੇ ਹੋ, ਕੁਝ ਅਖਾਣਾ ਦਾ ਸਿਲਸਿਲਾ ਵੀ ਜਿਹੜਾ ਕਿ ਅਸਾਂ ਅੱਜ ਕੱਲ੍ਹ ਜਾਰੀ ਕੀਤਾ ਹੋਇਆ ਹੈ। ਸਾਡੇ ਬਹੁਤ ਸਾਰੇ ਮਿੱਤਰ ਸਾਨੂੰ ਅਖਾਣ ਵੀ ਭਿਜਵਾਉਂਦੇ ਨੇ, ਉਹਨਾਂ ਦੇ ਵੀ ਅਸੀਂ ਆਪਣੀ ਬਿੱਤ ਮੁਜਬ ਜਵਾਬਾਤ ਤੁਹਾਡੀ ਖਿਦਮਤ ਦੇ ਵਿੱਚ ਅਰਜ਼ ਕਰਦੇ ਰਹਿੰਦੇ ਹਾਂ। ਪਿਆਰਿਓ, ਗੁਜ਼ਾਰਿਸ਼ ਇਹ ਵੇ ਕਿ ਬਹੁਤ ਜ਼ਿਆਦਾ ਕਮੈਂਟਸ ਅਤੇ ਬਹੁਤ ਜ਼ਿਆਦਾ ਮੈਸੇजेस ਸਾਡੇ ਵੱਲ ਤੁਸਾਂ ਟੋਰ ਦਿੱਤੇ ਹੋਏ ਸਨ ਅਤੇ ਅਸੀਂ ਸਮਝਦੇ ਸਾਂ ਕਿ ਤੁਹਾਡੇ ਪਿਆਰ ਦਾ ਬਹੁਤਾ ਸਾਰਾ ਕਰਜ਼ਾ ਸਾਡੇ ਸਿਰ ਚੜ੍ਹ ਗਿਆ। ਉਂਝ ਤੇ ਅਸੀਂ ਤੁਹਾਡੇ ਪਿਆਰ ਦਾ ਕੋਈ ਪਰਤਾਵਾ ਨਹੀਂ ਦੇ ਸਕਦੇ। ਬੇਲੌਸ ਪਿਆਰ ਅਤੇ ਮੁਹੱਬਤ ਦਾ ਕੀ ਕੋਈ ਪਰਤਾ ਕਰ ਸਕਦਾ ਹੈ। ਲੇਕਿਨ ਜਿਹੜੇ ਬੋਲ ਚਾਰ ਤੁਸੀਂ ਸਾਡੇ ਵਾਸਤੇ ਆਪਣੀ ਮਾਂ ਬੋਲੀ ਦੇ ਵਾਸਤੇ ਲਿਖਦੇ ਹੋ ਅਤੇ ਬੋਲਦੇ ਹੋ, ਕਮ ਅਜ਼ ਕਮ ਉਹਨਾਂ ਦਾ ਸ਼ੁਕਰੀਆ ਵੀ ਜੇ ਅਸੀਂ ਨਾ ਅਦਾ ਕਰੀਏ ਤਾਂ ਬੜੀ ਕੋਝੀ ਗੱਲ ਲੱਗਦੀ ਹੈ। ਇਸ ਵਾਸਤੇ ਅੱਜ ਅਸਾਂ ਸੋਚਿਆ ਕਿ ਬਹੁਤ ਸਾਰੇ ਜਿਹੜੇ ਮਿਹਰਬਾਨ ਸਾਡੇ ਵਿਊਅਰਸ ਦੇਖਦੇ ਨੇ ਸਾਡਾ ਵਲੌਗ, ਸਾਡੇ ਪ੍ਰੋਗਰਾਮਸ ਨੂੰ ਲਾਈਕ ਕਰਦੇ ਨੇ, ਪਸੰਦ ਕਰਦੇ ਨੇ, ਆਪਣੇ ਬੜੇ ਸੁਨੱਖੜੇ ਮਸ਼ਵਰੇ ਸਾਨੂੰ ਭਿਜਵਾਉਂਦੇ ਨੇ। ਇੱਕ ਤਾਂ ਉਹਨਾਂ ਦਾ ਸ਼ੁਕਰੀਆ ਅਦਾ ਕਰੀਏ, ਦੂਸਰੇ ਕੁਝ ਮਿੱਤਰਾਂ ਦੇ ਐਸੇ ਸਵਾਲਾਤ ਸਨ ਜਿਨ੍ਹਾਂ ਦੇ ਮੈਂ ਚਾਹੁੰਦਾ ਸਾਂ ਕਿ ਜਵਾਬ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰੀਏ, ਕਿਉਂਕਿ ਬਹੁਤੇ ਸਾਰੇ ਸਵਾਲਾਤ ਇਕੱਠੇ ਹੁੰਦੇ ਜਾ ਰਹੇ ਨੇ, ਸੈਂਕੜਿਆਂ ਦੇ ਹਿਸਾਬ ਦੇ ਵਿੱਚ ਤੁਹਾਡੇ ਮੈਸੇजेस ਕਮੈਂਟਸ ਸਾਨੂੰ ਮੌਸੂਲ ਹੋ ਚੁੱਕੇ ਨੇ ਅਤੇ ਉਹ ਫਿਰ ਬਹੁਤ ਜ਼ਿਆਦਾ ਭੰਡਾਰ ਜੇ ਵੱਧ ਗਿਆ ਤਾਂ ਫਿਰ ਅਸੀਂ ਕਿੱਥੋਂ ਵਕਤ ਕੱਢਾਂਗੇ ਅਤੇ ਕਿਸ ਤਰ੍ਹਾਂ ਪਰਤਾਵੇ ਤੁਹਾਨੂੰ ਦੇ ਸਕਾਂਗੇ। ਇਸ ਲਈ ਅੱਜ ਅਸਾਂ ਇਹ ਮਤਾ ਪਕਾਇਆ ਹੈ ਕਿ ਆਪਣੇ ਪਿਆਰੇ ਪਿਆਰੇ ਮਿੱਤਰਾਂ ਦੇ, ਆਪਣੇ ਮੁਸਤਕਿਲ ਵਿਊਅਰਸ ਦੇ ਕੁਝ ਸਵਾਲਾਤ ਦੇ ਜਵਾਬਾਤ ਤੇ ਅੱਜ ਦੀ ਨਸ਼ਿਸਤ ਦੇ ਵਿੱਚ ਦਈਏ। ਪਿਆਰਿਓ, ਸਿਆਲਕੋਟ ਤੋਂ ਸਾਡੇ ਇੱਕ ਮੁਸਤਕਿਲ ਨਾਜ਼ਰ ਅਤੇ ਸਾਡੇ ਬੜੇ ਹੀ ਪਿਆਰੇ ਦੋਸਤ ਚੌਧਰੀ ਅਬਦੁਲ ਖਾਲਿਕ ਨਾਰੂ ਐਡਵੋਕੇਟ ਸਾਹਿਬ ਬੜੇ ਪਿਆਰੇ ਸਾਨੂੰ ਮੈਸੇजेस ਭਿਜਵਾਉਂਦੇ ਨੇ, ਬੜੇ ਖੂਬਸੂਰਤ ਕਮੈਂਟਸ ਕਰਦੇ ਨੇ, ਸਾਨੂੰ ਬੜੇ ਬੜੇ ਪਿਆਰੇ ਮਸ਼ਵਰੇ ਦਿੰਦੇ ਨੇ। ਉਹਨਾਂ ਨੇ ਅੱਜ ਇਹ ਸਾਥੋਂ ਪੁੱਛਿਆ ਹੈ ਕਿ ਤੁਸੀਂ ਜਦੋਂ ਗੱਲਬਾਤ ਕਰ ਰਹੇ ਹੁੰਦੇ ਹੋ ਅਤੇ ਤੁਸੀਂ ਪਿਆਰੇ ਵੇਖਣ ਵਾਲਿਓ ਹੀ ਆਖਿਆ ਕਰੋ, ਤੁਸੀਂ ਵਿਊਅਰਸ ਕਿਉਂ ਆਖਦੇ ਹੋ? ਗੱਲ ਤਾਂ ਉਹਨਾਂ ਦੀ ਸਹੀ ਹੈ, ਸਵਾਲ ਉਹਨਾਂ ਦਾ ਬੜਾ ਖੂਬ ਹੈ। ਗੱਲ ਇਹ ਵੀ ਚੌਧਰੀ ਸਾਹਿਬ ਕਿ ਅਸੀਂ ਮਿਨ ਹੈਸੁਲ ਕੌਮ, ਸਾਡੇ ਹੁਕਮਰਾਨਾਂ ਨੇ ਸਾਨੂੰ ਮੰਗਤ ਬਣਾ ਕੇ ਰੱਖ ਛੱਡਿਆ ਹੈ। ਤੁਸੀਂ ਦੇਖੋ ਨਾ ਕਿ ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ ਸਾਡਾ ਜਿਹੜਾ ਵੀ ਬੱਚਾ ਪੈਦਾ ਹੁੰਦਾ ਹੈ ਉਹ ਆਪਣੇ ਸਿਰ 'ਤੇ ਕਰਜ਼ਾ ਲੈ ਕੇ ਜੰਮਦਾ ਹੈ। ਹਰ ਪਾਕਿਸਤਾਨੀ ਜਿਹੜਾ ਉਹਦੇ ਜ਼ਿੰਮੇ ਸੁਣਿਆ ਕੋਈ 3 ਲੱਖ ਰੁਪਈਆ ਕਰਜ਼ਾ ਵਾਜਬੁਲ ਅਦਾ ਹੈ। ਸਾਡੇ ਹੁਕਮਰਾਨ ਆਲਮੀ ਮਾਲੀਆਤੀ ਇਦਾਰਿਆਂ ਤੋਂ ਮੰਗ ਤੰਗ ਕੇ ਅਰਬਾਂ ਡਾਲਰ ਮੰਗ ਕੇ ਲਿਆਉਂਦੇ ਨੇ ਅਤੇ ਫਿਰ ਹਕੂਮਤ ਚਲਾਉਂਦੇ ਨੇ। ਆਪਣੀ ਹਕੂਮਤ ਦਾ ਕਾਰੋਬਾਰ ਵੀ ਉਹ ਮੰਗ ਤੰਗ ਕੇ ਚਲਾਉਂਦੇ ਨੇ ਅਤੇ ਆਪਣਾ ਲਾਈਫ ਸਟਾਈਲ ਜਿਹੜਾ ਉਹਦੇ ਤਇਸ਼ਾਤ ਉਹ ਵੀ ਬਰਕਰਾਰ ਰੱਖਦੇ ਨੇ ਉਸੇ ਹੀ ਮੰਗਵੀਆਂ ਰਕਮਾਂ ਦੇ ਵਿੱਚੋਂ ਹੀ। ਪਿਆਰੇ ਵੇਖਣ ਵਾਲਿਓ, ਸਾਡੇ ਹੁਕਮਰਾਨਾਂ ਦੇ ਟਹਿਕੇ ਸ਼ਹਿਕੇ, ਸਾਡੇ ਸਰਕਾਰੀ ਅਫਸਰਾਨ, ਬਿਊਰੋਕਰੇਟਸ ਜਿਹੜੇ ਨੇ ਉਹਨਾਂ ਦਾ ਛਪ ਛਪਾ ਅਤੇ ਸਾਡੇ ਮੈਂਬਰਾਨ ਅਸੈਂਬਲੀ ਜਿਹੜੇ ਸਾਡੇ ਹਕੂਕ ਦੀ ਜੰਗ ਲੜਨ ਦੇ ਵਾਸਤੇ ਮੁੰਤਖਬ ਕੀਤੇ ਜਾਂਦੇ ਨੇ ਅਤੇ ਜਿਹੜੇ ਅਸੈਂਬਲੀਆਂ ਦੇ ਵਿੱਚ ਸਾਡੀ ਤਰਜਮਾਨੀ ਕਰਨ ਲਈ ਜਾਂਦੇ ਨੇ ਗਰੀਬ ਆਵਾਮ ਦੀ, ਉਹਨਾਂ ਦੀ ਲਿਸ਼ਕ ਪੁਸ਼ਕ ਅਤੇ ਉਹਨਾਂ ਦੀਆਂ ਮੌਜ ਬਹਾਰਾਂ, ਇਹ ਸਭ ਕੁਝ ਮੰਗਵੇਂ ਪੈਸਿਆਂ ਦੇ ਉੱਤੇ ਹੋ ਰਿਹਾ ਹੈ। ਅਤੇ ਸਾਡੇ ਮੁਲਕ ਦੇ ਵਿੱਚ ਤਾਂ ਜਦੋਂ ਦੇ ਅਸੀਂ ਜੰਮੇ ਆਈਆਂ ਸਾਨੂੰ ਹੋਸ਼ ਆਈਏ
ਅਸੀਂ ਹੁਣ ਬੁੱਢੇ ਵੀ ਹੋ ਚੱਲੇ ਹਾਂ, ਅਸਾਂ ਇਹ ਹੀ ਵੇਖਿਆ ਕਿ ਸਾਰਾ ਕਾਰੋਬਾਰ ਜ਼ਿੰਦਗੀ, ਸਾਰਾ ਕਾਰੋਬਾਰ ਸਲਤਨਤ ਹੀ ਮੰਗ ਪਿੰਨ ਕੇ ਸਾਡੇ ਹੁਕਮਰਾਨ ਚਲਾ ਰਹੇ ਨੇ। ਅਤੇ ਜੇ ਅਸੀਂ ਕਿਸੇ ਵੇਲੇ ਕੋਈ ਲਫ਼ਜ਼ ਮੰਗ ਕੇ ਆਪਣੀ ਗੱਲਬਾਤ ਪੂਰੀ ਕਰ ਲੈਂਦੇ ਹਾਂ ਅਤੇ ਚੌਧਰੀ ਸਾਹਿਬ ਨਾਰਾਜ਼ ਨਾ ਹੋਇਆ ਕਰੋ। ਉਹਦੀ ਵਜ੍ਹਾ ਇਹ ਵੇ ਭਈ ਇੱਕ ਤਾਂ ਜ਼ੁਬਾਨਾਂ ਦਾ ਇਖਤਲਾਤ ਹੋਣਾ ਫੀ ਜ਼ਮਾਨਾ ਇੱਕ ਫਿਤਰੀ ਅਮਲ ਹੈ। ਮਿਸਾਲ ਦੇ ਤੌਰ 'ਤੇ ਤੁਸੀਂ ਵੀ ਗੈਰ ਮਮਾਲਕ ਦੇ ਸਫ਼ਰ ਅਕਸਰ ਕਰਦੇ ਰਹਿੰਦੇ ਹੋਵੋਗੇ ਅਤੇ ਅਸੀਂ ਵੀ ਅੱਲਾ ਪਾਕ ਦੇ ਹੁਕਮ ਨਾਲ ਕੁਝ ਮੁਲਕਾਂ ਦੀ ਸੈਰ ਕੀਤੀ ਹੋਈ ਹੈ ਅਤੇ ਬੈਰੂਨ ਮਮਾਲਿਕ ਜਾ ਕੇ ਚੂੰਕਿ ਇੰਗਲਿਸ਼ ਹੀ ਬੋਲਣੀ ਪੈਂਦੀ ਹੈ ਅਤੇ ਇੰਗਲਿਸ਼ ਵੈਸੇ ਵੀ ਸਾਡੀ ਮਾਂ ਬੋਲੀ ਦੇ ਵਿੱਚ ਇੰਨੀ ਕੁ ਵੜ ਹੀ ਹੋਈ ਹੈ, ਇੰਨੀ ਕੁ ਅੰਦਰ ਆ ਵੜੀ ਹੋਈ ਹੈ, ਸਾਡੇ ਘਰ ਦੇ ਵਿਹੜੇ ਦੇ ਵਿੱਚ ਆ ਖਲੋਤੀ ਹੋਈ ਹੈ। ਹੁਣ ਇਹਨੂੰ ਧੱਕੇ ਵੀ ਮਾਰੀਏ ਤੇ ਬਾਹਰ ਨਹੀਂ ਨਿਕਲਦੀ। ਇਹ ਗੱਲ ਤੁਹਾਡੀ ਬਜਾਏ ਸਾਡੇ ਆਪਣੇ ਪੜੋਲੇ ਭਰੇ ਨੇ ਖੂਬਸੂਰਤ ਸ਼ਬਦਾਂ ਅਤੇ ਲਫ਼ਜ਼ਾਂ ਦੇ ਨਾਲ, ਅਤੇ ਫਿਰ ਸਾਨੂੰ ਮੰਗਵੇਂ ਲਫ਼ਜ਼ ਵਰਤਣ ਦੀ ਕਿਹੜੀ ਲੋੜ ਹੈ? ਉਹਦਾ ਜਵਾਬ ਮੈਂ ਤੁਹਾਨੂੰ ਦਿੱਤਾ ਹੈ। ਜਨੈਟਿਕਲੀ ਜਦੋਂ ਦੇ ਅਸੀਂ ਜੰਮੇ ਹਾਂ, ਜਦੋਂ ਦੀ ਸਾਨੂੰ ਹੋਸ਼ ਆਈ ਹੈ, ਅਸਾਂ ਵੇਖਿਆ ਕਿ ਸਾਰਾ ਨਿਜ਼ਾਮ ਸਲਤਨਤ, ਸਾਰਾ ਸਾਡਾ ਮੁਲਕ ਹੀ ਮੰਗਵੇਂ ਪੈਸਿਆਂ 'ਤੇ ਚੱਲਣ ਡਿਆ ਅਤੇ ਉਹ ਫਿਰ ਸਾਡੀ ਵੀ ਆਦਤ ਬਣ ਗਈ ਹੋਈ ਹੈ ਕਿ ਮੰਗ ਤੰਗ ਕੇ ਟਾਈਮ ਟਪਾਉਣਾ। ਇਸ ਲਈ ਕਿਸੇ ਲਈ ਕੋਈ ਮੰਗਵਾਂ ਲਫ਼ਜ਼ ਸਾਡੀ ਗੁਫ਼ਤਗੂ ਦੇ ਵਿੱਚ ਆ ਜਾਂਦਾ ਹੈ, ਲੇਕਿਨ ਤੁਹਾਡੇ ਹੁਕਮ ਨੂੰ ਸਿਰ ਮੱਥੇ 'ਤੇ ਧਰਦਿਆਂ ਹੋਇਆਂ ਅੱਗੋਂ ਇਨਸ਼ਾਅੱਲਾ ਇਹਤਿਆਤ ਕਰਾਂਗੇ ਅਤੇ ਘੱਟ ਲਫ਼ਜ਼ ਵਿਊਅਰਸ ਦਾ ਇਸਤੇਮਾਲ ਕਰਾਂਗੇ। ਅਤੇ ਜੇ ਕਿਧਰੇ ਭੁੱਲੇ ਚੁੱਕੇ ਮੂੰਹੋਂ ਨਿਕਲ ਜਾਏ ਤਾਂ ਤੁਹਾਡੀ ਮਿਹਰਬਾਨੀ, ਤੁਸੀਂ ਵੀ ਦਿਲ ਵੱਡਾ ਕਰ ਲਿਆ ਕਰੋ। ਪਿਆਰਿਓ, ਸਾਡੇ ਅਗਲੇ ਮੁਹਤਰਮ ਦੋਸਤ, ਉਹ ਵੀ ਸਾਡੇ ਮੁਸਤਕਿਲ ਨਾਜ਼ਰ ਨੇ, ਬੜੇ ਪਿਆਰੇ ਸਾਡੇ ਦਰਸ਼ਕ ਨੇ। ਉਹਨਾਂ ਦਾ ਨਾਮੇ ਨਾਮੀ ਹੈ ਇਮਤਿਆਜ਼ ਚੌਧਰੀ ਸਾਹਿਬ। ਉਹਨਾਂ ਨੇ ਇਹ ਸਵਾਲ ਸਾਥੋਂ ਪੁੱਛਿਆ ਹੈ ਕਿ ਕੀ ਬਿਹਤਰ ਜ਼ਿੰਦਗੀ ਦੇ ਵਾਸਤੇ, ਬਿਹਤਰ ਮੁਸਤਕਬਲ ਦੇ ਵਾਸਤੇ ਬੰਦੇ ਨੂੰ ਕੋਸ਼ਿਸ਼ ਨਹੀਂ ਕਰਨੀ ਚਾਹੀਦੀ? ਬੜਾ ਹੀ ਖੂਬਸੂਰਤ ਸਵਾਲ ਹੈ ਪਿਆਰਿਓ। ਸਾਡੀ ਪੰਜਾਬੀ ਮਾਂ ਬੋਲੀ ਦੀ ਸਾਰੀ ਸੂਫੀਆਨਾ ਸ਼ਾਇਰੀ ਅਜ਼ਮੋ ਅਮਲ ਦੀ ਸ਼ਾਇਰੀ ਹੈ। ਇਸਲਾਮ ਵਿੱਚ ਮਿਸਟੀਸਿਜ਼ਮ ਦਾ ਜਾਂ ਰਹਿਬਾਨੀਅਤ ਦਾ ਕੋਈ ਤਸੱਵਰ ਨਹੀਂ। ਸਾਡੇ ਪਿਆਰੇ ਨਬੀ ਪਾਕ ਨੇ ਭਰਪੂਰ ਅਮਲੀ ਜ਼ਿੰਦਗੀ ਗੁਜ਼ਾਰੀ ਹੈ ਹਰ ਹਵਾਲੇ ਨਾਲ। ਸਾਨੂੰ ਵੀ ਇਹ ਹੁਕਮ ਦਿੱਤਾ ਹੈ ਕਿ ਵਿੱਚ ਮੁਆਸ਼ਰੇ ਦੇ ਰਵੋ, ਖਾਨਦਾਨ ਦੇ ਵਿੱਚ ਰਵੋ, ਮਿਹਨਤ ਕਰੋ, ਭਰਪੂਰ ਤਰੀਕੇ ਦੇ ਨਾਲ, ਅਜ਼ਮੋ ਅਮਲ ਦੇ ਨਾਲ, ਇੰਤਹਾਈ ਜੱਦੋ ਜਹਿਦ ਦੇ ਨਾਲ ਹਯਾਤੀ ਗੁਜ਼ਾਰੋ। ਸਾਡੇ ਸੂਫੀਆ ਨੇ ਕਦੀ ਵੀ ਨਹੀਂ ਆਖਿਆ ਕਿ ਸਾਰੀ ਦੁਨੀਆ ਤਿਆਗ ਕੇ ਤੇ ਇੱਕ ਸਾਈਡ 'ਤੇ ਹੋ ਕੇ ਬਹਿ ਜਾ, ਇੱਕ ਪਾਸੇ ਜੰਗਲਾਂ ਦੇ ਵਿੱਚ ਨਿਕਲ ਜਾ, ਕਦੀ ਵੀ ਨਹੀਂ। ਤੁਸੀਂ ਦੇਖੋ, ਸਾਡੇ ਦੇਸ਼ ਪੰਜਾਬ ਦੇ ਇੱਕ ਬੜੇ ਹੀ ਪਿਆਰੇ ਸ਼ਾਇਰ, ਜਿਨ੍ਹਾਂ ਨੂੰ ਮਸਤ ਅਲਸਤ ਸ਼ਾਇਰ ਆਖਿਆ ਜਾਂਦਾ ਹੈ ਨਾ, ਉਹਨਾਂ ਨੇ ਸਾਰੀ ਜ਼ਿੰਦਗੀ ਸ਼ਾਦੀ ਵੀ ਕੀਤੀ, ਸਾਰੀ ਉਮਰ ਹਜ਼ੂਰ ਬੁੱਲੇ ਸ਼ਾਹ ਨੇ ਵਿਆਹ ਨਹੀਂ ਸੀ ਕੀਤਾ, ਲੇਕਿਨ ਉਹਨਾਂ ਦਾ ਪੈਗਾਮ ਕੀ ਹੈ ਲੁਕਾਈ ਨੂੰ? ਹਜ਼ੂਰ ਬੁੱਲੇ ਸ਼ਾਹ ਵੀ ਫਰਮਾਉਂਦੇ ਨੇ, ਉੱਠ ਜਾਗ ਕੁਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ। ਇੱਕ ਰੋਜ਼ ਜਹਾਨੋਂ ਜਾਣਾ ਹੈ, ਜਾ ਕਵਰੇ ਵਿੱਚ ਸਮਾਣਾ ਹੈ, ਤੇਰਾ ਗੋਸ਼ਤ ਕੀੜਿਆਂ ਖਾਣਾ ਹੈ, ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾਗ ਕੁਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ। ਪਿਆਰਿਓ, ਹਜ਼ੂਰ ਬੁੱਲੇ ਸ਼ਾਹ ਪੇ ਫਰਮਾਉਂਦੇ ਨੇ, ਇਹ ਦੁਨੀਆ ਦਾਰੁਲ ਅਮਲ ਹੈ, ਇੱਥੇ ਅਸੀਂ ਨੇਕ ਅਮਾਲ ਕਰਨ ਆਏ ਹਾਂ, ਇੱਥੇ ਅਸੀਂ ਮਿਹਨਤ ਕਰਨ ਆਏ ਹਾਂ, ਇੱਥੇ ਅਸੀਂ ਭਰਪੂਰ ਜ਼ਿੰਦਗੀ ਗੁਜ਼ਾਰਨੀ ਹੈ ਆਪਣੇ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ। ਲੇਕਿਨ ਜਿਹੜਾ ਸਵਾਲ ਹੈ ਸਾਡੇ ਮੁਹਤਰਮ
ਦਰਸ਼ਕ ਇਮਤਿਆਜ਼ ਚੌਧਰੀ ਹੋਰਾਂ ਦਾ ਉਹ ਇਹ ਵੇ ਕਿ ਕਿਆ ਆਪਣੇ ਬਿਹਤਰ ਮੁਸਤਕਬਲ ਦੇ ਵਾਸਤੇ, ਆਪਣੀ ਬਿਹਤਰ ਜ਼ਿੰਦਗੀ ਗੁਜ਼ਾਰਨ ਦੇ ਵਾਸਤੇ ਸਾਨੂੰ ਕੋਸ਼ਿਸ਼ ਨਹੀਂ ਕਰਨੀ ਚਾਹੀਦੀ? ਸਾਨੂੰ ਬਿਲਕੁਲ ਕੋਸ਼ਿਸ਼ ਕਰਨੀ ਚਾਹੀਦੀ ਹੈ, ਲੇਕਿਨ ਆਪਣੇ ਬਿਹਤਰ ਮੁਸਤਕਬਲ ਦੇ ਵਾਸਤੇ ਕਿਸੇ ਦਾ ਮੁਸਤਕਬਲ ਬਰਬਾਦ ਕਰਨ ਦਾ ਸਾਨੂੰ ਕੋਈ ਹੱਕ ਨਹੀਂ। ਆਪਣੀ ਪੁਰਅਸਾਇਸ਼ ਜ਼ਿੰਦਗੀ ਦੇ ਵਾਸਤੇ ਆਪਣੇ ਕਿਸੇ ਮੁਸਲਮਾਨ ਭਰਾ ਜਾਂ ਗੈਰ ਮੁਸਲਮ ਵੀ ਹੋਵੇ, ਸਾਡੀ ਧਰਤੀ 'ਤੇ ਕੋਈ ਵਸਦਾ, ਸਾਡੇ ਦੇਸ਼ ਪੰਜਾਬ ਦਾ ਪੰਜਾਬ ਵਾਸੀ ਹੋਵੇ, ਸਾਡੇ ਪਾਕਿਸਤਾਨ ਦਾ ਪਾਕਿਸਤਾਨੀ ਹੋਵੇ, ਸਾਨੂੰ ਕੋਈ ਹੱਕ ਨਹੀਂ ਕਿ ਉਹਦੀ ਜ਼ਿੰਦਗੀ ਅਸੀਂ ਜਹੰਨਮ ਬਣਾ ਦਈਏ ਆਪਣੀ ਜ਼ਿੰਦਗੀ ਨੂੰ ਆਸਾਇਸ਼ਾਂ ਦੇ ਨਾਲ ਭਰਨ ਦੇ ਵਾਸਤੇ। ਪਿਆਰਿਓ, ਸਾਡਾ ਤਸੱਵੁਫ ਜਿੰਨਾ ਹੈ, ਮੁਸਲਿਮ ਸੂਫੀਜ਼ਮ, ਉਹਨੂੰ ਅਗਰ ਇੱਕ ਮੌਲਾਨਾ ਰੂਮ ਦੇ ਸ਼ੇਰ ਦੇ ਵਿੱਚ ਮੈਂ ਤੁਹਾਡੀ ਖਿਦਮਤ ਦੇ ਵਿੱਚ ਬਿਆਨ ਕਰਾਂ ਤੇ ਉਹ ਇਸ ਤਰ੍ਹਾਂ ਹੈ ਕਿ ਚੀਸਤ ਦੁਨੀਆ ਅਜ਼ ਖੁਦਾ ਗਾਫਿਲ ਬੁਦਨ, ਨੇ ਕੁਮਾਸ਼ੋ ਨੁਕਰਾਓ ਫਰਜ਼ੰਦੋ ਜ਼ਨ। ਮੌਲਾਨਾ ਰੂਮ ਫਰਮਾਉਂਦੇ ਨੇ ਕਿ ਦੁਨੀਆਦਾਰੀ ਜਾਂ ਹਵਸੇ ਦੁਨੀਆ ਕੀ ਹੈ? ਅੱਲਾਹ ਪਾਕ ਸਾਈਂ ਨੂੰ ਭੁੱਲ ਜਾਣਾ। ਨੇ ਕੁਮਾਸ਼ੋ ਨੁਕਰਾਓ ਫਰਜ਼ੰਦੋ ਜ਼ਨ, ਕੰਮ ਕਾਰੋਬਾਰ ਕਰਨਾ, ਮਿਹਨਤ ਕਰਨੀ, ਸੋਨਾ ਚਾਂਦੀ ਮਾਲ ਅਸਬਾਬ ਇਕੱਠਾ ਕਰਨਾ ਹਲਾਲ ਤਰੀਕੇ ਦੇ ਨਾਲ ਮਿਹਨਤ ਕਰਕੇ, ਸ਼ਾਦੀਆਂ ਕਰਨੀਆਂ ਤੇ ਬੱਚੇ ਪੈਦਾ ਕਰਨੇ, ਇਹ ਦੁਨੀਆਦਾਰੀ ਨਹੀਂ। ਇਹ ਤੇ ਇਬਾਦਤ ਦੇ ਸਾਰੇ ਕੰਮ। ਪਿਆਰਿਓ, ਤੁਸੀਂ ਇੰਤਹਾਈ ਮਿਹਨਤ ਦੇ ਨਾਲ ਰਿਜ਼ਕੇ ਹਲਾਲ ਕਮਾਉਂਦੇ ਹੋ ਔਰ ਬੇਤਹਾਸ਼ਾ ਕਮਾਉਂਦੇ ਹੋ, ਔਰ ਆਪਣੀ ਕਮਾਈ ਦੇ ਵਿੱਚੋਂ ਫਿਰ ਅੱਲਾਹ ਪਾਕ ਦੇ ਬੰਦਿਆਂ ਨੂੰ ਵੀ ਦਿੰਦੇ ਹੋ, ਜ਼ਕਾਤ ਤੁਸੀਂ ਦਿੰਦੇ ਹੋ, ਖੈਰਾਤ ਤੁਸੀਂ ਕੱਢਦੇ ਹੋ। ਤੁਸੀਂ ਮੈਨੂੰ ਦੱਸੋ ਨਾ, ਫਿਰ ਇਹ ਹਲਾਲ ਕਾਰੋਬਾਰ ਕਰਨਾ, ਮਿਹਨਤ ਕਰਨੀ, ਇਹ ਕਿਸ ਤਰ੍ਹਾਂ ਗੁਨਾਹ ਹੋਇਆ? ਬਿਹਤਰ ਜ਼ਿੰਦਗੀ ਦੇ ਵਾਸਤੇ ਇੰਤਹਾਈ ਕੋਸ਼ਿਸ਼ ਤੇ ਮਿਹਨਤ ਕਰਨੀ ਚਾਹੀਦੀ ਹੈ, ਮਗਰ ਹਲਾਲ ਤਰੀਕਿਆਂ ਦੇ ਨਾਲ, ਅਤੀਉੱਲਾਹ ਵ ਅਤੀਉਰ ਰਸੂਲ ਦੇ ਮੁਤਾਬਕ, ਨਬੀ ਪਾਕ ਦੀ ਤੇ ਅੱਲਾਹ ਪਾਕ ਦੀ ਇਤਾਅਤ ਕਰਦਿਆਂ ਹੋਇਆਂ, ਵਾਇਲੇਸ਼ਨਸ ਨਹੀਂ ਕਰਨੀਆਂ, ਤਜਾਵਜ਼ ਨਹੀਂ ਕਰਨਾ ਆਪਣੀ ਹੱਦ ਤੋਂ। ਇਸਲਾਮੀ ਹਦੂਦ, ਮੁਲਕੀ ਕਾਨੂੰਨ ਦੀਆਂ ਜਿਹੜੀਆਂ ਹੱਦਾਂ ਨੇ ਉਹਨਾਂ ਨੂੰ ਪਾਰ ਨਹੀਂ ਕਰਨਾ। ਇੱਕ ਬੰਦਾ ਆਪਣੇ ਬਿਹਤਰ ਮੁਸਤਕਬਲ ਦੇ ਵਾਸਤੇ ਜਾਂ ਆਪਣੀ ਅੱਛੀ ਜ਼ਿੰਦਗੀ ਦੇ ਵਾਸਤੇ ਕੈਮੀਕਲਸ ਦਾ ਦੁੱਧ ਬਣਾ ਕੇ ਵੇਚ ਰਿਹਾ ਹੈ, ਲੋਕਾਂ ਦੇ ਨਿੱਕੇ ਨਿੱਕੇ ਬੱਚੇ ਪੀ ਕੇ ਤੇ ਉਹਨਾਂ ਦੇ ਗੁਰਦੇ ਫੇਲ ਹੋ ਰਹੇ ਨੇ, ਕਿਸੇ ਨੂੰ ਕੋਈ ਲਿਵਰ ਦੀਆਂ ਪ੍ਰੋਬਲਮਸ ਹੋ ਰਹੀਆਂ ਨੇ, ਤੇ ਉਹ ਬੰਦਾ ਜੇ ਆਖੇ ਕਿ ਮੈਂ ਆਪਣੇ ਬੱਚਿਆਂ ਦੀ ਰੋਟੀ ਨਾ ਕਮਾਵਾਂ, ਇਹ ਤੇ ਬੜਾ ਵੱਡਾ ਜ਼ੁਲਮ। ਪਿਆਰਿਓ, ਉਹਦੀ ਤੇ ਘੱਟ ਤੋਂ ਘੱਟ ਸਜ਼ਾਏ ਮੌਤ ਹੋਣੀ ਚਾਹੀਦੀ ਹੈ। ਜਿਹੜਾ ਦੂਸਰਿਆਂ ਦੀ ਜਾਨ ਲੈ ਕੇ ਕਿਸੇ ਨੂੰ ਕਤਲ ਕਰਨ ਦੀ ਕੀਮਤ ਤੇ ਆਪਣੀ ਜ਼ਿੰਦਗੀ ਦੀ ਆਸਾਇਸ਼ ਢੂੰਡ ਰਿਹਾ ਹੈ, ਉਹ ਨਹੀਂ ਇਸਲਾਮ ਵਿੱਚ ਜਾਇਜ਼। ਦੇਖੋ ਨਾ, ਕਿਧਰੇ ਸਾਡੇ ਨਾ ਸੂਫੀਆ ਨੇ, ਨਾ ਸਾਡੇ ਔਲੀਆ ਨੇ, ਨਾ ਸਾਡੇ ਨਬੀ ਪਾਕ ਸੱਚੇ ਸਾਹਿਬ ਨੇ, ਨਾ ਸਾਡੇ ਅੱਲਾਹ ਪਾਕ ਨੇ। ਮੁਸਲਮਾਨ ਦਾ ਤੇ ਹਰ ਕਦਮ ਇਬਾਦਤ ਹੈ, ਮੁਸਲਮਾਨ ਦਾ ਤੇ ਹਰ ਸਾਹ ਨੇਕੀ ਹੈ। ਅਗਰ ਮੁਸਬਤ ਪਾਸੇ ਜਾਂਦਿਆਂ ਹੋਇਆਂ ਕਦਮ ਚੁੱਕੇ ਤੇ ਨੇਕੀ, ਅਗਰ ਕਿਸੇ ਦਾ ਭਲਾ ਸੋਚਦਿਆਂ ਹੋਇਆਂ ਜਿੰਨੀ ਦੇਰ ਉਹ ਸੋਚ ਕਿਸੇ ਦੀ ਬਿਹਤਰੀ ਦੀ ਉਹਦੇ ਦਿਮਾਗ ਵਿੱਚ ਰਹੇ, ਉਨੀ ਦੇਰ ਉਹਨੇ ਜਿੰਨੇ ਸਾਹ ਲਏ ਉਹਦੇ ਹਰ ਸਾਹ ਉਹਦੀ ਇਬਾਦਤ ਲਿਖੀ ਗਈ। ਸੋ ਜਿਹੜਾ ਸਵਾਲ ਇਮਤਿਆਜ਼ ਚੌਧਰੀ ਸਾਹਿਬ ਨੇ ਸਾਨੂੰ ਭਿਜਵਾਇਆ ਉਹ ਇਹ ਵੇ ਕਿ ਅਸਲ ਵਿੱਚ ਸਾਡੇ ਬਹੁਤ ਸਾਰੇ ਸੂਫੀਆਏ ਕਿਰਾਮ ਨੇ ਮੌਤ ਦਾ ਬਹੁਤ ਜ਼ਿਆਦਾ ਜ਼ਿਕਰ ਕੀਤਾ ਹੈ। ਹਜ਼ੂਰ ਸ਼ਾਹ ਹੁਸੈਨ, ਹਜ਼ੂਰ ਬੁੱਲੇ ਸ਼ਾਹ, ਭਈ ਇੱਕ ਰੋਜ਼ ਜਹਾਨੋਂ ਜਾਣਾ ਹੈ, ਜਿਵੇਂ ਇਹ ਕਾਫੀ ਤੁਹਾਡੇ ਸਾਹਮਣੇ ਮੈਂ ਬਾਬਾ ਜੀ ਬੁੱਲੇ ਸ਼ਾਹ ਦੀ ਪੇਸ਼ ਕੀਤੀ, ਉੱਠ ਜਾਗ ਕੁਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ। ਇਸ ਕਾਫੀ 'ਚ ਵੀ ਕਿ ਇੱਕ ਰੋਜ਼ ਜਹਾਨੋਂ ਜਾਣਾ ਹੈ, ਜਾ ਕਬਰੇ ਵਿੱਚ ਸਮਾਣਾ ਹੈ, ਤੇਰਾ ਗੋਸ਼ਤ ਕੀੜਿਆਂ ਖਾਣਾ ਹੈ।
ਕਰ ਚੇਤਾ ਮਰਗ ਵਸਾਰ ਨਹੀਂ। ਇਸੇ ਤਰ੍ਹਾਂ ਹਜ਼ਰਤ ਮਾਧੋ ਲਾਲ ਹੁਸੈਨ ਫਰਮਾਉਂਦੇ ਨੇ, ਇੱਕ ਦਿਨ ਤੈਨੂੰ ਸੁਫਨਾ ਥੀਸਨ ਗਲੀਆਂ ਬਾਬਲ ਵਾਲੀਆਂ ਵੋ, ਉੱਡ ਗਏ ਭੌਰ ਫੁੱਲਾਂ ਦੇ ਕੋਲੋਂ ਸਨ ਪੱਤਰਾਂ ਸਨ ਡਾਲੀਆਂ ਵੋ। ਪਿਆਰਿਓ, ਇਸ ਕਾਫੀ ਦੇ ਵਿੱਚ ਵੀ ਜ਼ਿਕਰ ਹੈ ਮੌਤ ਦਾ। ਸਾਡੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਹ ਤਨਕੀਦ ਕਰਦੇ ਨੇ ਸਾਡੇ ਸੂਫੀਆ ਦੀ, ਸੂਫੀਆਨਾ ਸ਼ਾਇਰੀ 'ਤੇ, ਕਿ ਸੂਫੀਆ ਇਨਸਾਨਾਂ ਨੂੰ ਹਰ ਵੇਲੇ ਮੌਤ ਤੋਂ ਹੀ ਡਰਾਉਂਦੇ ਰਹਿੰਦੇ ਨੇ। ਸੂਫੀਆ ਮੌਤ ਤੋਂ ਨਹੀਂ ਡਰਾਉਂਦੇ, ਮੌਤ ਸਿਰਫ ਯਾਦ ਕਰਾਉਂਦੇ ਨੇ। ਪਿਆਰਿਓ, ਅਸਾਂ ਜਦੋਂ ਕਿਸੇ ਮੰਜ਼ਿਲ 'ਤੇ ਜੂ ਅੱਪੜਨਾ ਤੇ ਅੰਜਾਮ ਕਿਸੇ ਵੀ ਸਫ਼ਰ ਦਾ ਜਾਂ ਕੋਈ ਅਸੀਂ ਕੰਮ ਸ਼ੁਰੂ ਕਰਨੇ ਆ, ਤੇ ਉਸ ਕੰਮ ਦਾ ਜਿਹੜਾ ਅੰਜਾਮ ਹੈ ਉਹ ਸਾਡੇ ਸਾਹਮਣੇ ਨਾ ਹੋਵੇਗਾ ਤੇ ਅਸੀਂ ਉਹ ਕੰਮ ਕਰ ਹੀ ਨਹੀਂ ਸਕਦੇ। ਮੈਂ ਕੋਈ ਕਾਰਖਾਨਾ ਲਾ ਲੈਂਦਾ ਵਾਂ ਤੇ ਮੇਰੇ ਜ਼ਿਹਨ 'ਚ ਹੋਣਾ ਚਾਹੀਦਾ ਨਾ ਕਿ ਜਿਸ ਵੇਲੇ ਇਹ ਮੇਰਾ ਕਾਰਖਾਨਾ ਚੱਲ ਪਵੇਗਾ ਤਾਂ ਫਿਰ ਇਹਦੇ ਕੀ ਨਤਾਇਜ ਨਿਕਲਣਗੇ, ਇਹਦਾ ਅੰਜਾਮ ਕੀ ਹੋਵੇਗਾ। ਕੋਈ ਬੱਚਿਆਂ ਦੀ ਰੋਜ਼ੀ ਮੈਂ ਕਮਾਵਾਂਗਾ, ਕੁਛ ਮੈਨੂੰ ਵੀ ਲੱਭੇਗਾ ਇਸ ਇੰਨੀ ਮਿਹਨਤ ਤੇ ਸ਼ਾਕਾ ਦਾ ਤੇ ਇੰਨੀ ਵੱਡੀ ਇਨਵੈਸਟਮੈਂਟ ਦਾ ਸਰਮਾਇਆਕਾਰੀ ਮੈਂ ਕਰਨ ਡਿਆ ਵਾਂ। ਯਾਨੀ ਅੰਜਾਮ ਜਦੋਂ ਮੇਰੇ ਜ਼ਿਹਨ 'ਚ ਹੋਵੇਗਾ ਨਾ ਕਿ ਉੱਥੇ ਅੱਪੜ ਕੇ ਤੇ ਇਨਸ਼ਾਅੱਲਾ ਮੈਂ ਨਿਹਾਲ ਹੋ ਜਾਣਾ, ਇਨਸ਼ਾਅੱਲਾ ਮੈਨੂੰ ਹਰ ਚੀਜ਼ ਮਿਲ ਜਾਏਗੀ ਜਿਹੜੀ ਮੇਰੀ ਬਿਹਤਰ ਜ਼ਿੰਦਗੀ ਦੇ ਵਾਸਤੇ ਜ਼ਰੂਰੀ ਹੈ। ਤੇ ਅੰਜਾਮ ਜਿਹੜਾ ਬੰਦੇ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਦਿੰਦਾ, ਬੰਦੇ ਦੀ ਹਿੰਮਤ ਤਾਕਤ ਨੂੰ ਮਹਿਮੇਜ਼ ਦੇ ਦਿੰਦਾ। ਸਗੋਂ ਹੋਰ ਇਹ ਜਿਹੜਾ ਬੰਦੇ ਦਾ ਅੰਜਾਮ ਹੈ ਨਾ ਜੀ, ਜਦੋਂ ਜ਼ਿੰਦਗੀ ਦਾ ਜਿਹੜਾ ਇਖਤਤਾਮ ਹੈ, ਸੂਫੀਆ ਇਹਨੂੰ ਯਾਦ ਕਰਾਉਂਦੇ ਰਹਿੰਦੇ ਨੇ ਕਿ ਕੁਛ ਕਰ ਲੈ, ਇਹ ਦੁਨੀਆ ਦਾਰੁਲ ਅਮਲ ਹੈ, ਨੇਕ ਅਮਲ ਕਰ ਲੈ। ਔਰ ਨੇਕ ਅਮਲ ਕਿਹੜੇ ਨੇ? ਨੇਕ ਔਰ ਸਾਲਿਆ ਖਾਤੂਨ ਦੇ ਨਾਲ ਸ਼ਾਦੀ ਕਰੋ, ਬੱਚੇ ਪੈਦਾ ਕਰੋ, ਅੱਛਾ ਕਾਰੋਬਾਰ ਕਰੋ ਔਰ ਰਿਜ਼ਕੇ ਹਲਾਲ ਕਮਾਓ, ਆਪ ਵੀ ਕਮਾਓ, ਬੱਚਿਆਂ ਦੀਆਂ ਜ਼ਰੂਰੀਆਤ ਪੂਰੀਆਂ ਕਰੋ, ਉਹਨਾਂ ਨੂੰ ਤਾਲੀਮ ਦਿਓ। ਅੱਲਾਹ ਪਾਕ ਦੇ ਜਿਹੜੇ ਮੁਸਤਹਕੀਨ ਬੰਦੇ ਨੇ, ਜਿਹੜੇ ਮਾੜੇ ਦੁਬੜੇ ਗਰੀਬ ਨੇ, ਉਹਨਾਂ 'ਤੇ ਵੀ ਸ਼ਫਕਤਾਂ ਕਰੋ। ਬਿਲਕੁਲ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਇਮਤਿਆਜ਼ ਚੌਧਰੀ ਸਾਹਿਬ। ਲੇਕਿਨ ਦੁਨੀਆ ਦੇ ਵਿੱਚ ਖੁੱਭ ਜਾਣਾ ਜਿਹੜਾ ਨਾ ਜੀ, ਉਹਦੇ ਤੋਂ ਸਾਡਾ ਦੀਨ ਵੀ ਮਨਾ ਕਰਦਾ, ਸਾਡੇ ਸੂਫੀਆ ਵੀ ਮਨਾ ਕਰਦੇ ਨੇ। ਦੇਖੋ ਨਾ, ਬੜੀ ਖੂਬਸੂਰਤ ਮਿਸਾਲ ਹੈ ਸੂਫੀਆਂ ਦਿੱਤੀ ਹੋਈ ਕਿ ਇਨਸਾਨ ਨੂੰ ਇਸ ਦੁਨੀਆ ਦੇ ਵਿੱਚ ਇਸ ਤਰ੍ਹਾਂ ਰਹਿਣਾ ਚਾਹੀਦਾ ਜਿਸ ਤਰ੍ਹਾਂ ਇੱਕ ਝੀਲ ਦੇ ਵਿੱਚ ਕਸ਼ਤੀ। ਹੁਣ ਕਸ਼ਤੀ ਜਿਹੜੀ ਹੈ ਨਾ ਜੀ, ਉਹ ਝੀਲ ਦੇ ਵਿੱਚ ਰਵੇ ਤੇ ਕਸ਼ਤੀ ਦੇ ਵਿੱਚ ਜਿੰਨੇ ਮਰਜ਼ੀ ਮੁਸਾਫਰ ਬੈਠੇ ਹੋਣ, ਉਹ ਉਹਨਾਂ ਨੂੰ ਪਾਰ ਜਾ ਲਾਉਂਦੀ ਹੈ। ਕਸ਼ਤੀ ਪਾਣੀ ਦੇ ਵਿੱਚ ਰਵੇ ਤੇ ਬਿਹਤਰ, ਔਰ ਕਸ਼ਤੀ ਦੇ ਵਿੱਚ ਪਾਣੀ ਆ ਵੜੇ ਤੇ ਤਬਾਹੀ। ਇਸੇ ਤਰ੍ਹਾਂ ਸਾਡੇ ਸੂਫੀਆ ਜਿਹੜੇ ਨੇ, ਜਾਂ ਸਾਡੀ ਸੂਫੀਆਨਾ ਸ਼ਾਇਰੀ ਜਿਹੜੀ ਹੈ, ਉਹ ਸਾਨੂੰ ਸਿਰਫ ਇਹ ਮੱਤ ਦਿੰਦੀ ਹੈ ਕਿ ਅੱਲਾ ਦਿਆ ਬੰਦਿਆ, ਦੁਨੀਆ ਕਮਾ। ਦੁਨੀਆ ਕਮਾਣਾ, ਬੀਵੀ ਨਾਲ ਸ਼ਾਦੀ ਕਰਨੀ, ਬੱਚੇ ਪੈਦਾ ਕਰਨੇ, ਮਾਲ ਅਸਬਾਬ ਇਕੱਠਾ ਕਰਨਾ ਕੋਈ ਗੁਨਾਹ ਨਹੀਂ। ਲੇਕਿਨ ਇਹ ਸਾਰਾ ਅਮਲ ਕਰਨ ਦੇ ਦੌਰਾਨ ਅੱਲਾਹ ਪਾਕ ਨੂੰ ਭੁੱਲ ਜਾਏਗਾ ਤੇ ਬੜਾ ਗੁਨਾਹ ਹੈ। ਜਿਸ ਵੇਲੇ ਅੱਲਾਹ ਪਾਕ ਨੂੰ ਭੁੱਲ ਜਾਏਗਾ, ਫਿਰ ਗਜ਼ ਕੱਪੜਾ ਨਾਪੇਗਾ ਤੇ ਗਾਹਕ ਨੂੰ ਆਖੇਗਾ ਕਿ ਮੀਟਰ ਦਿੱਤਾ ਤੈਨੂੰ। ਮੀਟਰ ਵੱਡਾ ਹੁੰਦਾ ਪੈਮਾਨਾ, ਗਜ਼ ਜਿਹੜਾ ਉਹ ਮੇਜਰਮੈਂਟ 'ਚ ਛੋਟਾ ਪੈਮਾਨਾ ਹੁੰਦਾ। ਇਸੇ ਤਰ੍ਹਾਂ ਘੱਟ ਤੋਲੇਗਾ, ਇਸੇ ਤਰ੍ਹਾਂ ਹੋਰ ਦੁਨੀਆਦਾਰੀ ਨੂੰ ਨਾਜਾਇਜ਼ ਤਰੀਕੇ ਦੇ ਨਾਲ ਨਿਭਾਉਣ ਵਾਸਤੇ ਗਲਤ ਤਰੀਕੇ ਇਖਤਿਆਰ ਕਰਕੇ ਦੁਨੀਆ ਇਕੱਠੀ ਕਰਨਾ ਜਿਹੜਾ, ਔਰ ਇਸ ਨਾਂ 'ਤੇ ਕਿ ਮੈਂ ਆਪਣਾ ਮੁਸਤਕਬਲ ਬਿਹਤਰ ਨਾ ਕਰਾਂ, ਆਪਣੀ ਜ਼ਿੰਦਗੀ ਪੁਰ ਅਸਾਇਸ਼ ਨਾ ਬਣਾਵਾਂ, ਆਪਣੇ ਬੱਚਿਆਂ ਦੀ ਰੋਜ਼ੀ ਨਾ ਕਮਾਵਾਂ, ਇਹ ਇੰਤਹਾਈ ਵੱਡਾ ਗੁਨਾਹ ਹੈ। ਇਸ ਸ਼ਰਤ 'ਤੇ ਇਹ ਸਾਰੇ ਕੰਮ ਨਹੀਂ ਕਰਨੇ। ਫੁਕਾਰਾ ਸਿਰਫ ਇਹ ਕਹਿੰਦੇ ਨੇ। ਹੋਰ ਪਿਆਰੇ ਨਬੀ ਪਾਕ
कदी हज़रत उस्मान गनी रज़ी अल्लाह तआला अन्हु उन्हां तो वड्डा मालदार किहड़ा सी? प्यारे नबी पाक ने तो किते नहीं मिलता उन्होंने आख्या होवे कि तुसी जी हुण बस करो, बड़ी तुसां दौलत कमा लई है। नहीं, साडे एक बड़े प्यारे दोस्त ने, बड़े वड्डे सनतकार ने, ते वो आखदे ने कि अल्लाह पाक ने मैनू बेतहाशा दिता होया है, लेकिन मेरा दिल डरदा कि मैं अल्लाह पाक नू आखां कि या अल्लाह हुण बस कर, मेरे कोल ते बेबहा दौलत हो गई है, हुण किसे होर नू दे। वो आखदे ने मैनू ये गल अल्लाह पाक नू आखन लग्या बड़ा डर लगदा है, शर्म भी आउंदी है कि मालक आखेगा कि मैं तैनूं नवाज रहा तो तू अगों मैनू पिया ना बस कर। वो फरमांदे ने मैं इहो ही सोचिया कि रो रो के अल्लाह पाक नू आखना या अल्लाह मैनू होर दे, ते मैनू जिन्ना मेरा रब दिंदा मैं उहदे विचों होर ज़्यादा अल्लाह दी राह 'च वंडन लग पिया वां। देखो ना, अल्लाह पाक जो तुहानूं दे रहा है ते ना शुक्रे बन के उन्होंने ये आखना कि मौला बस कर मेरे को बड़ा उन्न हो गया, ये भी नहीं फबदा। अल्लाह पाक दे दिते चों तुसी ज़्यादा तो ज़्यादा अल्लाह पाक दी राह दे विच वंडन लग पवो, अल्लाह पाक दीन दुनिया तुहाडी सवार देगा। सदका दिओ, खैरात करो, बेवा औरतां दी कफालत करो, यतीम बच्चियां दियां शादियां करो। प्यारिओ, अल्लाह पाक सच्चे साईं नूं राज़ी करन दा कोई एक तरीका है? हज़ार हा तरीके ने, लेकिन सब तो प्यारा तरीका इहो ही है कि अल्लाह पाक दे बंदियां नाल प्यार करो, अल्लाह पाक दे बंदियां दा दिल जितो, अल्लाह पाक बड़ा ही राज़ी हो जाता है। इम्तियाज़ चौधरी साहब ने जिहड़ा सवाल पुछया है भई क्या बेहतर जिंदगी दे वास्ते कोशिशां करनियां जायज़ नहीं या कोई भैड़ी गल है? इहदा हजूर इहो ही जवाब है कि बेहतर जिंदगी दे वास्ते अनथक मेहनत करो, कोशिशां की पूरी जिद्दोजहद करो, लेकिन किसी गरीब नूं दुख दे के, किसी दा हक मार के कोशिश नहीं करनी चाहिए। वो किसी सूरत भी ना दुनिया दे विच काबिले सताइश है और आखरत दे विच ते बिल्कुल ही अल्लाह पाक पाई पाई दा हिसाब लेगा। वमन यामल मिसकाला ज़र्रतिन शर्रन यरा। प्यारिओ, माड़ियां दा हक खो के ते जायज़ नाजायज़ तरीके दे नाल काला धन इकट्ठा करन वाले करप्ट लोग जिहड़े ने वो एक दिन पछताणगे, इस दुनिया दे विच भी ते अल्लाह पाक दे हजूर ते फिर शर्मसार होना ही पैना है। इस लई साडे फुकारा ने, साडे सूफिया ने सानू ये मत दिती है कि ये मालो दौलत दुनिया, ये रिश्ता व पैवंद बुताने वहमो गुमा ला इलाहा इल्लल्लाह। अल्लाह पाक सच्चा ही असल साडा खालक है, साडा मालक है, साडा माबूद है। सानू उहदे नाल बड़ा अटूट रिश्ता कायम करना चाहिए है, जिदा दिता खाने आ, जिन्हें सेहत बख्शी है, उस अजीम रब नूं जिंदगी दे सफ़र दे विच किसे पल, किसे कदम ते भी सानू फरामोश नहीं करना चाहिए। भीख एक सूफी शायर होए ने, कुछ कहते हैं कि वो हिंदू सन, भीखा राम उन्हों का नाम सी, तो कुछ कहते हैं कि भीखा शाह सन, भीख शाह उन्हों का नाम सी। बहरहाल अल्लाह दे फकीर सन। भीख लिखते हैं कि भीख फकीरी सीखनी, पनहारी से सीख, बात करे सखियों से ध्यान गागर के बीच। भीख फरमाते ने कि भीख फकीर होना ही, वो अल्लाह दा वली बनना ही, अल्लाह पाक सच्चे साहिब दा दोस्त बनना चाहना है। तो यह जिहड़ी कुड़ी पानी भर के आउन डई है, पनहारी पानी भर के लियाउण वाली बच्ची, भीख आखदे ने इहदे कोलों फकीरी सिख लै, इहदे तो पुछ लै भई अल्लाह पाक दा वली किवें बनीदा है।
ਇਸ ਨਿੱਕੀ ਜਿੰਨੀ ਕੁੜੀ ਜਿਹੜੀ ਸਿਰ ਤੇ ਘੜਾ ਚੁੱਕ ਕੇ ਪਈ ਆਉਂਦੀ ਹੈ ਆਪਣੀਆਂ ਹਮਝੋਲੀਆਂ ਦੇ ਨਾਲ, ਫਕੀਰੀ ਸਿੱਖਣੀ ਆ ਤੇ ਇਹਦੇ ਤੋਂ ਸਿੱਖ ਲੈ। भीख फकीरी सीखनी पनहारी से सीख, बात करे सखियों से ध्यान गागर के बीच। ਵੇਖ ਲੈ ਆਪਣੀਆਂ ਨਾਲ ਦੀਆਂ ਸਹੇਲੀਆਂ ਸੰਗੀਆਂ ਕੁੜੀਆਂ ਦੇ ਨਾਲ ਗੱਪਾਂ ਮਾਰਦੀ ਆਉਂਦੀ ਹੈ ਪਈ, ਗੱਲਾਂ ਉਹਨਾਂ ਨਾਲ ਪਈ ਕਰਦੀ ਹੈ, ਲੇਕਿਨ ਜਿਹੜੀ ਗਾਗਰ, ਜਿਹੜਾ ਘੜਾ ਪਾਣੀ ਦਾ ਭਰ ਕੇ ਉਹਨੇ ਆਪਣੇ ਸਿਰ ਤੇ ਧਰਿਆ ਹੋਇਆ ਹੈ, ਉਹਦਾ ਪੂਰਾ ਧਿਆਨ ਉਸ ਘੜੇ ਦੇ ਵਿੱਚ ਹੈ। ਨਾ ਉਹਨੇ ਘੜੇ ਨੂੰ ਹੱਥ ਪਾਇਆ ਹੈ, ਗੱਲਾਂ ਕੁੜੀਆਂ ਨਾਲ ਕਰਦੀ ਹੈ ਵੀ ਹੱਥ ਬਾਹਾਂ ਹਿਲਾਉਂਦੀ ਆਉਂਦੀ ਹੈ, ਕਿਸੇ ਨਾਲ ਦੀ ਸਹੇਲੀ ਨੂੰ ਛੇੜਦੀ ਵੀ ਹੈ ਕਿਸੇ ਨੂੰ, ਲੇਕਿਨ ਉਹਦਾ ਘੜਾ ਨਹੀਂ ਪਿਆ ਡਿੱਗਦਾ। ਉਹਦਾ ਪੂਰਾ ਧਿਆਨ ਆਪਣੇ ਗਾਗਰ 'ਚ, ਆਪਣੇ ਘੜੇ 'ਚ ਕਿ ਮੇਰੀ ਪਾਣੀ ਦੀ ਭਰੀ ਹੋਈ ਘੜੋਲੀ ਥੱਲੇ ਨਾ ਡਿੱਗ ਪਵੇ। ਤੇ ਬਾਕੀ ਦੁਨੀਆ ਦੇ ਸਾਰੇ ਕੰਮ ਵੀ ਕਰੀ ਆ ਰਹੀ ਹੈ। ਨਾਲ ਦੀਆਂ ਸਹੇਲੀਆਂ ਨੂੰ ਇਹ ਵੀ ਪੁੱਛ ਰਹੀ ਹੈ, ਨਹੀਂ ਤੂੰ ਆ ਕਿੱਥੋਂ ਦੁਪੱਟਾ ਐਡਾ ਸੋਹਣਾ ਡਿਜ਼ਾਇਨ ਪਵਾਇਆ, ਬੜਾ ਹੀ ਸੋਹਣਾ ਲੱਗਦਾ ਪਿਆ। ਕਿਸੇ ਨੂੰ ਵੀ ਪੁੱਛਦੀ ਏ ਤੇਰੀ ਮੰਗਣੀ ਕਦੋਂ ਹੋਣੀ ਹੈ, ਕਿਸੇ ਨੂੰ ਕੁਛ ਵੀ। ਸਾਰੀ ਦੁਨੀਆ ਜਹਾਨ ਦੀਆਂ ਗੱਲਾਂ ਵੀ ਕਰਦੀ ਹੈ, ਲੇਕਿਨ ਘਰ ਆਉਣ ਤੱਕ ਉਹ ਦੂਰ ਪਾਣੀ ਜਿੱਥੋਂ ਭਰ ਕੇ ਲਿਆਈਏ, ਉੱਥੋਂ ਘਰ ਆਉਣ ਤੱਕ ਉਹਦਾ ਇੱਕ ਲਮਹੇ ਵੀ ਧਿਆਨ ਆਪਣੀ ਗਾਗਰ ਤੋਂ, ਆਪਣੇ ਘੜੇ 'ਚੋਂ ਪਾਰ ਨਹੀਂ ਹੋਇਆ, ਇੱਧਰ ਉੱਧਰ ਨਹੀਂ ਹੋਇਆ, ਨਹੀਂ ਤਾਂ ਉਹਦਾ ਘੜਾ ਨਾ ਡਿੱਗ ਪੈਂਦਾ। ਸੋ ਇਹ ਸ਼ੇਰ ਜਿਹੜਾ ਨੇ ਇਹਦੇ ਵਿੱਚ ਭੀਖ ਸ਼ਾਹ ਜਾਂ ਭੀਖਾ ਰਾਮ, ਜਿਹੜੇ ਵੀ ਅੱਲਾ ਦੇ ਬੰਦੇ ਸਨ ਨੇਕ, ਉਹਨਾਂ ਨੇ ਇਨਸਾਨ ਨੂੰ ਹਯਾਤੀ ਦਾ ਵੱਲ ਦੱਸ ਛੱਡਿਆ। ਸਾਡਾ ਕੰਮ ਹੈ ਮਿਹਨਤ ਕਰਨੀ, ਬੇਤਹਾਸ਼ਾ ਕਰਨੀ। ਮਿਹਨਤ ਕਿਉਂ ਨਹੀਂ ਕਰਨੀ, ਕੋਸ਼ਿਸ਼ ਕਿਉਂ ਨਹੀਂ ਅਸਾਂ ਕਰਨੀ ਹੈ, ਲੇਕਿਨ ਕੋਸ਼ਿਸ਼ ਦਾ ਸਾਡਾ ਤਰੀਕਾ ਇਹ ਹੋਣਾ ਚਾਹੀਦਾ, ਇੱਕ ਤੇ ਜਾਇਜ਼ ਔਰ ਹਲਾਲ ਤਰੀਕੇ ਦੇ ਨਾਲ ਮਿਹਨਤ ਕਰਕੇ ਰਿਜ਼ਕੇ ਹਲਾਲ ਕਮਾਈਏ, ਤੇ ਦੂਜਾ ਮਾਲੀ ਦਾ ਕੰਮ ਪਾਣੀ ਲਾਣਾ ਤੇ ਭਰ ਮਸ਼ਕਾਂ ਪਾਵੇ, ਤੇ ਮਾਲਕ ਦਾ ਕੰਮ ਫਲ ਫੁੱਲ ਲਾਣਾ, ਲਾਵੇ ਜਾਂ ਨਾ ਲਾਵੇ। तवक्कल का ये मतलब है कि खंजर तेज रख अपना, नतीजा उसकी तेजी का मुकद्दर के हवाले कर। अल गरज आखना मैं ये चाहना, अल किस्सा जनाब इम्तियाज़ चौधरी साहब साढ़े ना कदी किसी सूफी शायर ने, ना किसी अल्लाह पाक दे वली ने, किसी ने कदी आख्या कि तुसी दीन दुनिया छड्ड के ते सैड ते हो के बह जाओ। बल्कि पीर फजल गुजराती ते लिखते ने कि उस टोरिया जंगल बेले नूं वो हबल वरीदों नेड़े सी, एक पौने वाले पाइयां सन, मैनू पुठियां दसां की दसां। ये तो किसी नूं पुठे राह पान दे बराबर है कि छड्डो जी दीन दुनिया दे जंगल वाल निकल जाओ। नहीं नहीं सर, साडा इस्लाम, साडा तसव्वुफ, मुस्लिम सूफीज़म, साडे औलिया अल्लाह पाक दे नाल भरपूर जुड़ के सारियां उन्हां हयातियां गुजारियां, लेकिन जिन्ने वड्डे वड्डे औलिया ने चंद एक नूं छड्ड के तुसीं देखो उन्हां नाकत खुदाई इख्तियार नहीं कीती। उन्हां भरपूर मुआशरती जिंदगियां गुजारियां, कम कारोबार कीते, शादियां कीतियां, इलम हासिल कीते, बच्चियां नूं तालीम दित्ती, अल्लाह पाक दियां बंदियां नूं इलम दे नूर दे नाल मुस्तफीज़ और मुनव्वर किया। प्यारिओ, साढ़े बहुत सारे बड़े ही मोहतरम, बड़े मुअक्कर, बड़े मुकर्रम ते बड़े मुफखर दर्शक जिन्हां सानू बड़े बड़े प्यारे मैसेजिस भेजे, सवालात पूछे, उन्हां बारे भी गलबात तुहाडे नाल सांझी करनी सी, लेकिन तंगीए वक्त साडा लड़ फड़ के खलोती है, ते एक माहिया तुहाडी खिदमत विच पेश करके तुहाडे तो इजाज़त लवांगा। भई गल मुकी ना सज्जन नाल मेरी, ते रब्बा तेरी रात मुक गई। इंशाअल्लाह बाकी अपने प्यारे प्यारे वेखण वाले जिहड़े ने उन्हां दे सवालात दे जवाबात, उन्हां दे नाल गल्लां बातां असीं अपने अगले किसी विलॉग दे विच, किसी अगली नशिस्त दे विच फिर तुहाडे नाल सांझियां करांगे। हुण सानूं दिओ इजाज़त।
ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ